अस्सलाम वालेकुम जी दोस्तों, ਤੁਹਾਡਾ ਆਪਣਾ ਲਾਲਾ ਵਕਾਰ ਤੇ ਤੁਹਾਨੂੰ ਪਤਾ ਕਿ ਅਸੀਂ ਪੰਜਾਬੀ ਸਾਡੀ ਮਾਂ ਬੋਲੀ ਤੇ ਪੰਜਾਬੀ ਨਾਲ ਸਾਨੂੰ ਜਿੱਥੇ ਕਿਤੇ ਕੋਈ ਪੰਜਾਬੀ ਦਾ ਨਿਜ਼ਾਮ ਲੱਭੇ, ਜਿੱਥੇ ਕੋਈ ਪੰਜਾਬੀ ਦਾ ਮੇਲਾ ਲੱਭੇ, ਜਿੱਥੇ ਕੋਈ ਪੰਜਾਬੀ ਦੇ ਵੀਰ ਲੱਭਣ, ਭਰਾ ਲੱਭਣ, ਅਸੀਂ ਉੱਥੇ ਜਾਈਦਾ। ਤੇ ਅੱਜ ਅਸੀਂ ਆਏ ਆ ਫੈਸਲਾਬਾਦ ਦੇ ਵਿੱਚ ਆਰਟ ਕੌਂਸਲ ਯਾਨੀ ਕਿ ਨੁਸਰਤ ਫਤਿਹ ਅਲੀ ਖਾਨ ਆਡੀਟੋਰੀਅਮ ਦੇ ਵਿੱਚ 26 ਔਰ 27 ਦੋ ਦਿਨ ਪੰਜਾਬੀ ਦਾ 7ਵਾਂ ਸਲੇਖ ਮੇਲਾ ਸਜਾਇਆ ਗਿਆ ਤੇ ਉੱਥੇ ਅਸੀਂ ਆਏ ਆ। ਉੱਥੇ ਸਾਡੀ ਅੱਜ ਮੁਲਾਕਾਤ ਹੋਈ, ਸਾਨੂੰ ਅੱਜ ਮਿਲੇ ਜਿਹੜੇ ਕਿ ਕਿਸੇ ਵੀ ਤਾਰਫ ਦੇ ਮੁਤਾਜ ਨਹੀਂ। ਚੜ੍ਹਦਾ ਪੰਜਾਬ ਹੋਵੇ ਤੇ ਭਾਵੇਂ ਲਹਿੰਦਾ ਪੰਜਾਬ ਹੋਵੇ, ਲੋਕ ਅਫਜ਼ਲ ਸਾਹਰ ਸਾਹਿਬ ਨੂੰ ਇਸ ਤਰ੍ਹਾਂ ਜਾਣਦੇ ਜਿਸ ਤਰ੍ਹਾਂ ਕੋਈ ਆਪਣੇ ਖਾਸ ਸਕਿਆਂ ਨੂੰ ਜਾਣਦੇ, ਕਿਉਂਕਿ ਪੰਜਾਬੀ ਦੇ ਵਿੱਚ ਇਹਨਾਂ ਦਾ ਬਹੁਤ ਸਾਰਾ ਕਿਰਦਾਰ ਆ, ਬਹੁਤ ਬੜੇ ਲਿਖਾਰੀ ਆ। ਇਹਨਾਂ ਦੀਆਂ ਇੱਦਾਂ ਦੀਆਂ ਗਜ਼ਲਾਂ ਕਿ ਬੰਦੇ ਨੂੰ ਕਹਿ ਲਓ ਕਿ ਦਿਮਾਗ ਫੇਲ ਹੋ ਜਾਂਦਾ ਵਾ ਸੋਚਦਿਆਂ। ਉਹ ਇੰਨੀਆਂ ਉਹ ਯਾਨੀ ਕਿ ਡੂੰਘੀਆਂ ਗੱਲਾਂ ਵਾ ਕਿ ਇੱਕ ਗੱਲ ਦੇ ਵਿੱਚ ਇਹਨਾਂ ਨੇ ਕਹਿ ਲਓ ਕਿ ਪੂਰੀ ਜ਼ਿੰਦਗੀ ਦਾ ਜਿਹੜਾ ਮੁਆਜ਼ਨਾ ਕਰਕੇ ਰੱਖ ਦਿੱਤਾ। ਏਡੇ ਡੂੰਘੇ ਲਿਖਾਰੀ ਔਰ ਪੰਜਾਬੀ ਨੂੰ ਬਹੁਤ ਅੱਗੇ ਲੈ ਕੇ ਜਾਣ ਵਾਲੇ ਅਫਜ਼ਲ ਸਾਹਰ ਸਾਹਿਬ, ਇਹਨਾਂ ਦੇ ਨਾਲ ਸਾਨੂੰ ਮੌਕਾ ਮਿਲਿਆ। ਇਹਨਾਂ ਦੀ ਮਿਹਰਬਾਨੀ ਕਿ ਇਹਨਾਂ ਨੇ ਕੁਝ ਚੰਦ ਮਿੰਟ ਸਾਨੂੰ ਦਿੱਤੇ ਤੇ ਇਹਨਾਂ ਨਾਲ ਕੁਝ ਗੱਲਬਾਤ ਕਰਦੇ, ਕੁਝ ਛੋਟੀ ਜਿਹੀ ਗਜ਼ਲ ਵੀ ਇਹਨਾਂ ਕੋਲੋਂ ਸੁਣਾਂਗੇ। ਬਾਕੀ ਤੁਹਾਡਾ ਆਪਣਾ ਲਾਲਾ ਵਕਾਰ, ਤੁਹਾਡਾ ਆਪਣਾ ਚੈਨਲ ਪੰਜਾਬ ਦੀ ਹੂਕ, ਤੇ ਤੁਹਾਨੂੰ ਪਤਾ ਕਿ ਅਸੀਂ ਪੰਜਾਬੀ ਕੋਈ ਵੀ ਚੀਜ਼ ਆ ਉਹ ਸਾਹਮਣੇ ਕਿਸ ਤਰ੍ਹਾਂ ਲਿਆਈ ਦੀ ਆ। ਤੇ ਜ਼ਰੂਰ ਅਗਰ ਵੀਡੀਓ ਅੱਛੀ ਲੱਗੀ ਹੋਵੇ ਔਰ ਇਹ ਦੇਖੋ ਕਿ ਅਫਜ਼ਲ ਸਾਹਰ ਸਾਹਿਬ ਸਾਨੂੰ ਮਿਲੇ ਆ, ਸਾਨੂੰ ਖੁਸ਼ੀ ਟਾਈਮ ਦਿੱਤਾ ਜਿਨ੍ਹਾਂ ਦੇ ਟਾਈਮ ਨੂੰ ਲੋਕ ਤਰਸਦੇ ਆ। ਤੇ ਅਸੀਂ ਇਹਨਾਂ ਨਾਲ ਕੋਈ ਚੰਦ ਗੱਲਾਂ ਬਾਤਾਂ ਵੀ ਕਰਾਂਗੇ, ਇਹਨਾਂ ਕੋਲੋਂ ਕੋਈ ਗਜ਼ਲ ਸੁਣਾਂਗੇ, ਕੁਛ ਇਹਨਾਂ ਕੋਲੋਂ ਟਿੱਪਾਂ ਵੀ ਲਵਾਂਗੇ ਤੇ ਚੱਲਦੇ ਆ ਅਫਜ਼ਲ ਸਾਹਰ ਸਾਹਿਬ ਵੱਲ। ਕਿਵੇਂ ਵੇਖ ਕੇ ਮੈਨੂੰ ਇਸ ਬੜੀ ਗੱਲ ਦੀ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਪੰਜਾਬੀ ਗੱਭਰੂ, ਸਾਡੇ ਜਵਾਨ, ਸਾਡੇ ਕਹਿ ਲਓ ਕਿ ਸਾਡੇ ਮੁੰਡੇ ਪੰਜਾਬੀ ਨਾਲ, ਬੋਲੀ ਨਾਲ, ਵਸੇਬ ਨਾਲ, ਲੋਕਾਂ ਨਾਲ ਜੁੜ ਗਏ ਨੇ। ਮੀਡੀਆ ਦਾ, ਸੋਸ਼ਲ ਮੀਡੀਆ ਦਾ ਸ਼ੁਕਰੀਆ ਕਿ ਇਸ ਹਵਾਲੇ ਨਾਲ ਸਾਰਿਆਂ ਨੂੰ ਆਪਣੀ ਆਪਣੀ ਆਵਾਜ਼, ਆਪਣੀ ਆਪਣੀ ਗੱਲ, ਜਿਸ ਤਰ੍ਹਾਂ ਦਾ ਵੀ ਜਿਹਦੇ 'ਚ ਜੋ ਗੁਣ ਹੈ ਉਸ ਦੇ ਐਕਸਪ੍ਰੈਸ਼ਨ ਜੋ ਉਹਦੇ ਇਜ਼ਹਾਰ 'ਚ ਆ ਗਏ ਨੇ। ਤੇ ਸਾਨੂੰ ਮਾਣ ਹੈ ਅਜਿਹੇ ਜਵਾਨਾਂ 'ਤੇ ਜਿਹੜੇ ਧਰਤੀ ਨਾਲ ਜੁੜੇ ਮਾਮਲਿਆਂ ਦੇ ਉੱਤੇ ਗੱਲ ਕਰਦੇ ਨੇ, ਸੋਹਣੀ ਗੱਲ ਕਰਦੇ ਨੇ, ਸ਼ਾਇਰੀ ਨਾਲ ਵੀ ਜੁੜੇ ਨੇ, ਉਹਦਾ ਵੀ ਜ਼ੌਕ ਸ਼ੌਕ ਰੱਖਦੇ ਨੇ। ਸੋ ਬੜਾ ਵਧੀਆ ਲੱਗ ਰਿਹਾ। ਤੇ ਜੇ ਹੁਣ ਤੁਹਾਡੇ ਦਿਲ 'ਚ ਕੋਈ ਸਵਾਲ ਹੈ ਤੇ ਕੱਢ ਮਾਰੋ। ਅਸੀਂ ਸਰ ਤੁਹਾਡੇ ਕੋਲੋਂ ਗਜ਼ਲ ਤੁਸੀਂ ਪੜ੍ਹੀ ਇੱਕ, ਅਸੀਂ ਉਹ ਤੁਹਾਡੀ ਅਕਸਰ ਬਹੁਤ ਜ਼ਿਆਦਾ ਸੁਣਦੇ ਆ, ਦੋਸਤ ਬਹੁਤ ਪਸੰਦ ਕਰਦੇ ਆ। ਤੇ ਅਸੀਂ ਉਹ ਗਜ਼ਲ ਦੇ ਕੋਈ ਚੰਦ ਸ਼ੇਰ ਤੁਹਾਡੇ ਕੋਲੋਂ ਸੁਣਨਾ ਚਾਹੁੰਦੇ ਆ। ਜਿਸ ਤਰ੍ਹਾਂ ਕਿ ਸ਼ਬਾਦ ਭਾਈ ਜਿਹੜੀ ਰਾਤੀ ਅਸੀਂ ਗਜ਼ਲ ਜਿੰਦੇ ਨਹੀਂ ਕੀ ਲੱਛਣ ਤੇਰੇ, ਜਿੰਦੇ ਨਹੀਂ ਕੀ ਅੱਛਾ, ਉਹ ਗਜ਼ਲ ਨਹੀਂ ਨਜ਼ਮ ਹੈ। ਸੌਰੀ, ਨਜ਼ਮ। ਦੂਸਰੀ ਗੱਲ ਹੈ ਕਿ ਨਜ਼ਮ ਵੀ ਕਹਿ ਲਓ ਟੱਪਿਆਂ ਵਰਗੀ ਨਜ਼ਮ। ਹਾਂਜੀ ਬਿਲਕੁਲ। ਪਰ ਵੇ ਕਿ ਉਹ ਚਲੋ ਮੈਂ ਕੁਝ ਸੁਣਾਨਾ। ਜਿੰਦੇ ਨਹੀਂ ਤੂੰ ਕੀਕਣ ਜੰਮੀ, ਪੈਰ ਪੈਰ ਤੇ ਨਿਤ ਬਖੇੜੇ, ਤੇ ਜੀਵਨ ਦੀ ਰਾਹ ਲੰਮੀ। ਜਿੰਦੇ ਨਹੀਂ ਤੂੰ ਕੀਕਣ ਜੰਮੀ, ਜਿੰਦੇ ਨਹੀਂ ਕੀ ਲੱਛਣ ਤੇਰੇ, ਤੇ ਫਨੀਅਰ ਨਾਲ ਯਾਰਾਨੇ ਵੀ ਨੇ, ਤੇ ਜੋਗੀ ਵੱਲ ਵੀ ਫੇਰੇ। ਜਿੰਦੇ ਨਹੀਂ ਕੀ ਲੱਛਣ ਸ਼ੇਰੇ, ਤੇ ਜਿੰਦੇ ਨਹੀਂ ਕੀ ਸਾਗ ਸਹੇੜੇ, ਇੱਕ ਬੁੱਕਲ ਵਿੱਚ ਰਾਂਝਣ ਮਾਹੀ, ਤੇ ਦੂਜੀ ਦੇ ਵਿੱਚ ਖੇੜੇ। ਜਿੰਦੇ ਨਹੀਂ ਕੀ ਸਾਗ ਸਹੇੜੇ, ਜਿੰਦੇ ਨਹੀਂ ਕੀ ਕਾਰੇ ਕੀਤੇ, ਆਪੇ ਆਸ ਦੇ ਝੋਲੇ ਪਾੜੇ, ਆਪੇ ਬਹਿ ਕੇ ਸੀਤੇ। ਜਿੰਦੇ ਨਹੀਂ ਕੀ ਕਾਰੇ ਕੀਤੇ, ਜਿੰਦੇ ਨਹੀਂ ਤੈਨੂੰ ਕਿਹੜਾ ਦੱਸੇ, ਜਿੰਦੇ ਨਹੀਂ ਤੈਨੂੰ ਕਿਹੜਾ ਦੱਸੇ, ਤੇ ਲੂੰ ਤੇਰਾ ਐਬਾਂ ਭਰਿਆ, ਤੇ ਮੌਤ ਵਟੇਂਦੀ ਰਸੇ। ਜਿੰਦੇ ਨਹੀਂ ਤੈਨੂੰ ਕਿਹੜਾ ਦੱਸੇ, ਤੇ ਜਿੰਦੇ ਨਹੀਂ ਤੇਰੇ ਸਾਹ ਨਕਾਰੇ, ਤੇ ਮੋਏ ਮੂੰਹ ਨਾਲ ਆ ਬੈਠੀ ਏ ਜੀਵਨ ਦੇ ਦਰਬਾਰੇ। ਜਿੰਦੇ ਨਹੀਂ ਤੇਰੇ ਸਾਹ ਨਕਾਰੇ, ਤੇ ਜਿੰਦੇ ਨਹੀਂ ਕੀ ਹੋਣੀਆਂ ਹੋਈਆਂ, ਤੇ ਇਸ਼ਕੇ ਦੇ ਘਰ ਰਹਿ ਕੇ ਅੱਖੀਆਂ ਨਾ ਹੱਸੀਆਂ ਨਾ ਰੋਈਆਂ। ਜਿੰਦੇ ਨਹੀਂ ਕੀ ਕਾਜ ਕਮਾਏ, ਜਿੰਨੇ ਵੀ ਤੂੰ ਸੰਗ ਸਹੇੜੇ, ਰੂਹ ਦੇ ਮੇਸ਼ ਨਾ ਆਏ। ਜਿੰਦੇ ਨਹੀਂ ਕੀ ਕਾਜ ਕਮਾਏ, ਤੇ ਜਿੰਦੇ ਨਹੀਂ ਤੱਕ ਚੇਤ ਵਸਾਖਾਂ, ਜਿੰਦੇ ਨਹੀਂ ਤੱਕ ਚੇਤ ਵਸਾਖਾਂ, ਤੇ ਤੂੰ ਫਿਰਦੀ ਏ ਮੈਲ ਕਚੈਲੀ, ਦੱਸ ਤੈਨੂੰ ਕੀ ਆਖਾਂ। ਜਿੰਦੇ ਨਹੀਂ ਤੱਕ ਚੇਤ ਵਸਾਖਾਂ। ਹੁਣ ਮੈਂ ਦੱਸ ਕੀ ਆਖਾਂ। ਬਹੁਤ ਸ਼ੁਕਰੀਆ ਜੀ ਅਫਜ਼ਲ ਸਾਹਰ ਸਾਹਿਬ, ਤੁਸੀਂ ਸਾਨੂੰ ਟਾਈਮ ਦਿੱਤਾ। ਬੜੀ ਮੁਹੱਬਤ ਤੇ ਕਰੋ। ਅਸੀਂ ਇਹ ਸਿਰਫ ਤੁਹਾਨੂੰ ਅਕਸਰ ਹੀ YouTube ਤੇ ਜਦੋਂ ਵੀ ਸਰਚ ਕਰੀਏ ਅਫਜ਼ਲ ਸਾਹਰ ਸਾਹਿਬ, ਤੁਹਾਡੀ ਕੋਈ ਨਜ਼ਮ, ਕੋਈ ਗੱਲ ਜਿਹੜੀ ਉਹ ਕਿਸੇ ਵੀ ਸਬਕ ਤੋਂ ਪਿੱਛੇ ਨਹੀਂ। ਯਾਨੀ ਕਿ ਸਾਡੀ ਪੰਜਾਬੀ ਵਾਸਤੇ ਉਹ ਇਸ ਤਰ੍ਹਾਂ ਵਾ ਜਿਸ ਤਰ੍ਹਾਂ ਇੱਕ ਬੋਹੜ ਦੇ ਬੂਟੇ ਨੂੰ ਪਾਲਣ ਵਾਲਾ ਬੰਦਾ ਕਹਿ ਲਓ ਕਿ ਕਈ ਨਸਲਾਂ ਵਾਸਤੇ ਛਾਂ ਕਰ ਜਾਂਦਾ, ਇਸੇ ਤਰ੍ਹਾਂ ਹੀ ਤੁਸੀਂ ਪੰਜਾਬੀ ਨੂੰ ਦੁਬਾਰਾ ਇੱਕ ਇਸ ਤਰ੍ਹਾਂ ਪ੍ਰਮੋਟ ਕਰ ਰਹੇ ਹੋ ਕਿ ਜਿਸ ਤਰ੍ਹਾਂ ਬਹੁਤ ਜ਼ਿਆਦਾ ਮਿਹਨਤ ਨਾਲ। ਨਹੀਂ ਉਹ ਸਾਰਾ ਕੁਝ ਅਸੀਂ ਦੂਸਰਾ ਆਪਣਾ ਅਫਜ਼ਲ ਸਾਹਿਬ, ਅਸੀਂ ਬਹੁਤ ਖੁਸ਼ ਹੋਏ ਹਾਂ ਇਹ ਸੁਣ ਕੇ ਕਿ ਤੁਸੀਂ ਸਾਡੇ ਇਲਾਕੇ ਤੋਂ ਤੇ ਹੁਣ ਤੇ ਤੁਸੀਂ ਬੇਸਿਕਲੀ ਲਾਹੌਰ ਰਹਿੰਦੇ ਹੋ। ਨਹੀਂ, ਮੈਨੂੰ 30
ਕਈ ਸਾਲ ਹੋ ਗਏ ਲਾਹੌਰ, ਪਰ ਮੇਰੀਆਂ ਜੜ੍ਹਾਂ ਇੱਥੇ ਹੀ ਨੇ। ਮੈਂ ਇੱਥੋਂ ਉੱਥੇ ਤੱਕ ਮੇਰੀਆਂ ਜੜ੍ਹਾਂ ਨੇ ਇੱਥੇ ਉਸੇ ਤੱਕ ਤੇ ਸਾਰੀ ਧਰਤੀ ਮੇਰਾ ਦੇਸ਼ ਹੈ। ਮੈਂ ਇੱਕ ਤਰ੍ਹਾਂ ਵਰਲਡ ਸਿਟੀਜ਼ਨ ਵੀ ਹਾਂ, ਪਰ ਮੇਰਾ ਨਾੜੂ ਜਿੱਥੇ ਦੱਬਿਆ ਮੇਰਾ ਵਤਨ ਤੇ ਉਹੀ ਹੈ। ਕੀ ਬਾਤ ਤੇ ਮੈਂ ਪਿੰਡ ਫਰਾਲੇ ਦਾ ਹਾਂ। ਵਾਹਿਗੁਰੂ ਜੀ ਤੇ ਪਿੱਛੋਂ ਅਗਰ ਪਿਛੋਕੜ ਵੱਲ ਜਾਓ ਤੇ ਅਸੀਂ ਜੰਡੀ ਪਿੰਡ ਮਾਂ ਦਾ ਸ਼ਾਮਪੁਰਾ ਸੀ, ਚੱਬੇਵਾਲ ਬਾਪੂ ਦਾ, ਉਹ ਸਾਡਾ ਜੱਦ ਦਾ ਪਿੰਡ, ਮੇਰੀ ਜੱਦ ਦਾ। ਤੇ ਮੇਰੇ ਜਿਹੜੇ ਮਾਂ ਬਾਪ ਨੇ ਤੇ ਇਧਰ ਲੈਲਪੁਰ ਕਹਿਣਾ ਚੰਗਾ ਲੱਗਦਾ। ਸਹੀ ਗੱਲ। ਤੇ ਆਪਣੀ ਮਿੱਟੀ ਦੇ ਇਹਨਾਂ ਨੇ ਅਸੀਂ ਥਾਵਾਂ ਦੇ ਨਾਂ ਬਦਲ ਦਿੱਤੇ। ਇਹ ਖਾਸ ਫਿਕਰ ਸਮਝ 'ਚ ਇੰਡੀਆ 'ਚ ਵੀ ਹੋ ਰਿਹਾ, ਇੱਧਰ ਵੀ ਹੋ ਰਿਹਾ। ਤੇ ਅਸੀਂ ਇਹ ਕਿ ਤੁਸੀਂ ਨਵੇਂ ਨਗਰ ਵਸਾਓ, ਨਵੀਆਂ ਥਾਵਾਂ ਵਸਾਓ, ਪਰ ਜਿਸ ਨਾਂ ਤੋਂ ਉਹ ਥਾਂ ਆਬਾਦ ਹੋਈ ਹੈ ਤੇ ਪੂਰੀ ਤਾਰੀਖ ਹੈ, ਉਹਦੇ ਨਾਲ ਜੁੜੀਆਂ ਗੱਲਾਂ ਨੇ, ਉਹਦੇ ਨਾਲ ਜੁੜੇ ਜੀਆਂ ਦੀ ਪੂਰਾ ਇੱਕ ਕਹਿ ਲਓ ਕਿ ਤਾਰੀਖ ਹੈ, ਉਹਨੂੰ ਕਿਉਂ ਤੁਸੀਂ ਉਹ ਮਸਲ ਕਰਦੇ ਹੋ? ਉਹਦਾ ਕਿਉਂ ਚਿਹਰਾ ਵਿਗਾੜਦੇ ਹੋ? ਉਹਦਾ ਨਾਂ ਕਿਉਂ ਬਦਲਦੇ ਹੋ? ਹੁਣ ਇੰਝ ਹੀ ਹੈ ਜੇ ਕਿਸੇ ਕਬਰ ਦੇ ਉੱਤੇ ਕਿਸੇ ਦੀ ਹੋਵੇ ਤੇ ਨਾਂ ਤੁਸੀਂ ਕਿਸੇ ਹੋਰ ਦਾ ਉਹਦਾ ਨਾਂ ਵਟਾ ਦਿਓ, ਤੇ ਇੰਝ ਹੈ ਕਿ ਤੁਸੀਂ ਉਹ ਚੰਗਾ ਨਹੀਂ। ਪਰ ਇਹ ਕਿ ਲੈਲਪੁਰ ਉਹ ਕਹਿੰਦੇ ਨੇ, ਉਹ ਕੀ ਹੈ, ਰਾਜ ਮੇਰੇ ਭੁੱਟਾ ਸਾਹਿਬ ਨਾਲ ਗੱਲ ਹੋ ਰਹੀ ਸੀ, ਲੈਲਪੁਰ ਵੰਜਣਾ ਲੰਘਣਾ ਘੰਟੇ ਘਰ ਕੋਲੋਂ, ਸੱਜਣ ਖੜਾ ਤਾਂ ਪੁੱਛਣਾ ਪੈ ਗਿਆ ਹਰ। ਬਾਕੀ ਜੀ ਜੋ ਇਹਨਾਂ ਬਾਰੇ ਸੁਣਿਆ ਸੀ ਤੇ ਅਫਜ਼ਲ ਸਾਹਰ ਸਾਹਿਬ ਦੇ ਬਾਰੇ ਜੋ ਸੁਣਿਆ ਸੀ, ਜਿੰਨਾ ਅੱਲਾਹ ਪਾਕ ਨੇ ਇਹਨਾਂ ਨੂੰ ਇਸ ਤਰ੍ਹਾਂ ਨਵਾਜ਼ਿਆ, ਬਹੁਤ ਮਿੱਠੇ ਹੋਏ ਬੰਦੇ ਆ। ਅਸੀਂ ਸੋਚਿਆ ਵੀ ਨਹੀਂ ਸੀ ਕਿ ਐਡੇ ਪਿਆਰ ਨਾਲ ਸਾਨੂੰ ਮਿਲਣਗੇ। ਬਹੁਤ ਤਹਿ ਦਿਲ ਤੋਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ।